ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 15 ਨਵੰਬਰ ਪਾਕਿਸਤਾਨ ਦੇ ਵਿੱਚ ਜੁਮੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿਹਦੇ ਤੇ ਬੜੇ ਹੀ ਦੁਖੀ ਦਿਲ ਨਾਲ ਅਸੀਂ ਚਾਨਣ ਪਾਉਣਾ ਉਹ ਹੈ ਇਕਬਾਲ ਲੁੱਟਿਆ ਗਿਆ। ਹਾਂਜੀ, ਮੈਂ ਗੱਲ ਕਰਨ ਡਿਆ ਅਲਾਮਾ ਇਕਬਾਲ ਸਾਹਿਬ ਦੀ। ਤੇ ਤੁਸੀਂ ਸੋਚਣ ਡਏ ਹੋਵੋਗੇ ਕਿ ਉਹ ਤੇ ਚੁਰੋਕਣੇ ਫੌਤ ਹੋ ਗਏ ਨੇ, ਅੱਲਾ ਕੋਲ ਚਲੇ ਗਏ ਨੇ, ਪਾਕਿਸਤਾਨ ਬਣਨ ਤੋਂ ਵੀ ਪਹਿਲਾਂ ਦੇ ਫੌਤ ਹੋ ਗਏ ਨੇ, ਤੇ ਉਹਨਾਂ ਨੂੰ ਕਿੰਨੇ ਤੇ ਕਿਸ ਤਰ੍ਹਾਂ ਲੁੱਟ ਲਿਆ। ਪਾਕਿਸਤਾਨ ਦੇ ਵਿੱਚ ਜਿੱਥੇ ਗਰੀਬ ਤੋਂ ਅਮੀਰ ਤੱਕ ਤੇ ਮਸਜਿਦ ਤੋਂ ਲੈ ਕੇ ਤੇ ਸਰਕਾਰੀ ਅਦਾਰਿਆਂ ਤੱਕ ਤੇ ਹਸਪਤਾਲਾਂ ਤੱਕ, ਬਲਕਿ ਕਬਰਸਤਾਨਾਂ ਦੇ ਜਿਹੜੇ ਫੰਡ ਨੇ ਉਹਦੇ ਤੱਕ ਵੀ ਲੁੱਟਣ ਦਾ ਪ੍ਰੋਗਰਾਮ ਹੋਵੇ। ਬੜੇ ਬੜੇ ਸਹਾਫੀ ਆਪਣੇ ਆਪ ਨੂੰ ਇਨਕਲਾਬੀ ਕਹਿਣ ਵਾਲੇ ਯਤੀਮਾਂ ਮਸਕੀਨਾਂ ਦੇ ਪੈਸਿਆਂ ਦੇ ਉੱਤੇ ਸਰਕਾਰੀ ਹੱਜ ਕਰਦੇ ਹੋਣ ਤੇ ਉਸ ਮੁਲਕ ਦੇ ਵਿੱਚ ਇਕਬਾਲ ਮਹਿਫੂਜ਼ ਰਹਿ ਸਕਦਾ ਸੀ। ਸਿਆਲਕੋਟ ਤੋਂ ਤੁਹਾਨੂੰ ਖਬਰ ਦਿੰਦੇ, ਮੁਨੀਬ ਇਕਬਾਲ, ਇੱਕ ਤੇ ਵਲੀਦ ਇਕਬਾਲ ਸਾਹਿਬ ਨੇ ਸੈਨੇਟਰ ਸਾਹਿਬ, ਦੂਜੇ ਜਿਹੜੇ ਮੁਨੀਬ ਇਕਬਾਲ ਸਾਹਿਬ ਨੇ, ਉਹ 9 ਨਵੰਬਰ ਦੀ ਮਾਰਫਤ ਇਲਾਮਾ ਇਕਬਾਲ ਸਾਹਿਬ ਦਾ ਜਿਹੜਾ ਉੱਥੇ ਰਾਇਸ਼ ਸੀ ਔਰ ਉਹਦੇ ਵਿੱਚ ਮਿਊਜ਼ੀਅਮ ਬਣਿਆ, ਉਹਦਾ ਦੌਰਾ ਕੀਤਾ ਤੇ ਵੇਖ ਕੇ ਹੈਰਾਨ ਹੋ ਗਏ ਵੀ ਦਾਦਾ ਜੀ ਦਾ ਬਟੂਆ ਵੀ ਚੋਰੀ ਕਰ ਲਿਆ, ਅੰਗੂਠੀ ਵੀ ਚੋਰੀ ਕਰ ਲਈ, ਕਾਲੀਨ ਵੀ ਚੋਰੀ ਕਰ ਲਿਆ ਤੇ ਹੋਰ ਉੱਥੋਂ ਪਤਾ ਨਹੀਂ ਕੀ ਕੁਛ ਚੁੱਕ ਲਿਆ। ਇਹ ਤੇ ਹੋਣਾ ਹੀ ਸੀ ਜਦੋਂ ਸਾਡੇ ਚੌਧਰੀ ਨਿਜ਼ਾਮੁਦੀਨ ਨੇ 1980 ਦੇ ਵਿੱਚ ਨਵਾਜ਼ ਸ਼ਰੀਫ ਸਾਹਿਬ ਨੂੰ ਇੰਟਰ ਕੀਤਾ ਤੇ ਨਵਾਜ਼ ਸ਼ਰੀਫ ਸਾਹਿਬ ਨੇ ਨਿੱਕੇ ਨਿੱਕੇ ਨਵਾਜ਼ ਸ਼ਰੀਫ ਸਾਹਿਬ ਹਰ ਥਾਂ 'ਤੇ ਜੰਮ ਦਿੱਤੇ ਨੇ। ਹੁਣ ਕੌਣ ਛੱਡੇ? ਜ਼ਾਹਿਰ ਹੈ ਸਰਕਾਰੀ ਮਹਿਕਮਾ ਹੈ ਜਿਹਦੇ ਕੋਲ ਉਹ ਇਹ ਸਾਰੇ ਦਾ ਸਾਰਾ ਇੰਤਜ਼ਾਮ ਸੀ ਤੇ ਉਹਨਾਂ ਉੱਥੋਂ ਚੁੱਕ ਲਿਆ। ਮੁਨੀਬ ਇਕਬਾਲ ਸਾਹਿਬ ਕਹਿਣ ਰਹੇ ਸਨ ਕਿ ਸਾਡੇ ਕੋਲ ਗਲਤੀ ਹੋਈ, ਸਾਨੂੰ ਇਹ ਸ਼ੈਵਾਂ ਜਿਹੜੀਆਂ ਦੇਣੀਆਂ ਹੀ ਨਹੀਂ ਸੀ ਚਾਹੀਦੀਆਂ ਇੱਥੇ। ਇਹ ਵੀਡੀਓ ਪਹਿਲਾਂ ਵੇਖ ਲਓ, ਫਿਰ ਇੱਥੇ मैं पूरा तजिया करना। ये देखे ना, यहाँ से लामा साहब की टोपी चोरी हुई है। अब उन्होंने वो बैग भी काट दिया, उसका कील पहले लगा हुआ था, अब वो कील भी निकाल दिया। यहाँ से और चीजें भी गायब है, यहाँ से कालीन गायब है, ये कालीन रिप्लेस हुआ हुआ है। यहाँ से भी चीजें गायब है। ये मेरी दादी के बैंक अकाउंट की स्टेटमेंट है, ये इधर से गायब है, उसकी जगह पे फोटो कॉपी रखी हुई है। ये तो पासपोर्ट भी ले गए थे, ये वापस मंगवाया, ये नीचे उसकी फोटो कॉपी इसलिए रखी हुई है, ये असल गायब था, ये उधर से वापस आई नहीं है। ये वाला कालीन ये किधर है, ये किधर है, ये बताइए, मैं पूछूं जब है नहीं तो कुछ और डबल सर हमारे बैंक में दे रहे हैं ना, कभी कितने क्या कितने की किताब भी आपको आती है। इधर से भी एक आश्रय आया था, लाजवर्थ की आश्रय उसने दी थी, नादर शाह अफगान है, वो यहाँ से आया था, नीले मतलब लाजवर्थ की आश्रय थी, मुझे याद है। एक अंगूठी भी आया था, सोने की अंगूठियां, एक अंगूठी है सिर्फ यहाँ पे, दूसरी अंगूठी भी सोने की जाएगा, पर्चा होना चाहिए यार। लिखा अंगूठियां, बड़ी अंगूठी और अंगूठी है, ये गायब है, एक और अंगूठी थी उसके सबज पत्थर लगा हुआ थी, ये सबज पत्थर वाली नहीं है, ये मुझे याद है ये सारी चीजें, मैं तो इनको कहता रहा हूँ बचपन में, इनको देने से सारी इनको देनी नहीं चाहिए थी। ਵੇਖ ਲਈ ਜੇ ਕੋਈ ਕਸਰ ਰਹਿ ਤਾਂ ਨਹੀਂ ਗਈ, ਕੋਈ ਰਹਿ ਤਾਂ ਨਹੀਂ ਗਿਆ ਜਿਹਨੂੰ ਅਸੀਂ ਲੁੱਟਿਆ ਨਹੀਂ ਜਾਂ ਜਿਹਨੂੰ ਅਸੀਂ ਸਿੱਧਾ ਨਹੀਂ ਕੀਤਾ। ਉਸ ਤੋਂ ਬਾਅਦ ਅਸੀਂ ਆਨੇ ਵੀ ਅਸੀਂ ਨੰਬਰ 1 ਕੌਮ ਹੈ। ਸਾਡੀ ਪਹਿਲਾਂ ਦੇ ਕਰਤੂਤ ਵੇਖ ਲਓ ਵੀ ਅਸੀਂ ਉਹਨੂੰ ਵੀ ਨਹੀਂ ਛੱਡਿਆ ਜਿਹਨੇ ਖਾਬ ਵੇਖਿਆ ਸੀ। ਅਸੀਂ ਆਨੇ ਪਾਕਿਸਤਾਨ ਜਿਹੜਾ ਹੈ ਉਹ 27ਵੀਂ ਦੀ ਰਾਤ ਨੂੰ ਬਣਿਆ ਸੀ ਤੇ ਪੂਰੀ ਦੁਨੀਆ ਤੱਕ ਰਹਿਣ ਵਾਸਤੇ ਬਣਿਆ, ਇਹਨੂੰ ਕੁਝ ਨਹੀਂ ਹੋ ਸਕਦਾ। ਉਹ ਬੇਹਯਾਵੋ ਜਿਹਨੇ ਦਾ ਖਾਬ ਵੇਖਿਆ ਸੀ, ਤੁਸੀਂ ਉਹਨੂੰ ਲੁੱਟਣ ਤੋਂ ਨਹੀਂ ਛੱਡਦੇ, ਉਹਨੂੰ ਵੀ ਲੁੱਟ ਲਿਆ ਜੇ ਤੇ ਨਾਲ ਉਹਦੇ ਖਾਬ ਨੂੰ ਵੀ ਲੁੱਟ ਲਿਆ ਜੇ ਤੇ ਸ਼ਰਮ ਤੁਹਾਨੂੰ ਫੇਰ ਨਹੀਂ ਆਉਂਦੀ। ਉਸ ਦੇ ਬਾਵਜੂਦ ਆਂਦੇ ਜੇ ਵੀ ਅਸੀਂ ਨੰਬਰ 1 ਕੌਮ ਹੈ। ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਅਸੀਂ ਕਾਹਦੇ ਵਿੱਚ ਨੰਬਰ 1 ਕੌਮ ਹੈ ਜੇ ਆਪਣੇ ਮੋਸਨਾਂ ਦੇ ਪੁਰਾਣੇ ਉਸ ਬਟੂਏ ਨੂੰ ਤੇ ਵਰਤ ਵੀ ਨਹੀਂ ਸਕਦੇ ਜਿਹੜਾ ਪੁਰਾਣਾ ਹੋ ਗਿਆ ਹੋਏਗਾ। ਸਮਝ ਤੋਂ ਬਾਹਰ ਹੈ। ਤੇ ਹੁਣ ਦਿਲ ਕਰੇ ਤੂੰ ਕਿਸੇ ਵੱਡੇ ਰਈਸ ਦੇ ਹੁਣ ਜਿਹੜਾ ਡਰਾਇੰਗ ਰੂਮ ਹੋਵੇ ਉੱਥੇ ਸੱਜਿਆ ਹੋਵੇ ਤੇ ਉਹਨੂੰ ਵੀ ਸ਼ਰਮ ਨਹੀਂ ਆਉਣੀ ਵੀ ਮੈਂ ਚੋਰੀ ਦਾ ਲਿਆ ਕਿਸੇ ਕੋਲੋਂ। ਉਹ ਵੀ ਬੜੇ ਫਖਰ ਨਾਲ ਦੱਸੇਗਾ ਵੀ ਇਕਬਾਲ ਸਾਹਿਬ ਦਾ ਜਿਹੜਾ ਬਟੂਆ ਸੀ ਇਹ ਮੇਰੇ ਕੋਲ ਹੈ, ਇਹ ਅੰਗੂਠੀ ਜਿਹੜੀ ਸੀ ਇਹ ਮੇਰੇ ਕੋਲ ਹੈ। ਇਹ ਤੇ ਬਹਰਹਾਲ ਸੂਰਤ ਹਾਲ ਹੈ। ਇਹ ਪਹਿਲੀ ਖਬਰ ਦੇਣੀ ਸੀ ਤੁਹਾਨੂੰ ਕਿ ਉਹਨਾਂ ਦੇ ਜਿਹੜਾ ਮਿਊਜ਼ੀਅਮ ਹੈ ਉਹਦੇ ਵਿੱਚੋਂ ਇਹ ਚੋਰੀ ਹੋਈ ਹੈ ਔਰ ਤਸਵੀਰ ਤੁਸੀਂ ਵੇਖ ਲਈ ਹੈ, ਵੀਡੀਓ ਤੁਸੀਂ ਵੇਖ ਲਈ ਹੈ। ਤੇ ਹੁਣ ਮੈਂ ਇਹਦੇ 'ਤੇ ਕੀ ਆਖਾਂ। ਹੁਣ ਸਿੱਧਾ ਲੰਡਨ ਚੱਲਦੇ ਜੀ। ਲੰਡਨ ਮੁਲਾਕਾਤ ਹੋਈ ਹੈ ਜਨਾਬ ख्वाजा मोहम्मद आसिफ साहब ਦੀ ਸ਼ਹੀਦੇ ਥਾਣੇਦਾਰ ਦੇ ਨਾਲ। ਹੁਣ ਤੁਸੀਂ ਸੋਚਦੇ ਹੋਗੇ ਵੀ ਸ਼ਹੀਦਾ ਥਾਣੇਦਾਰ ਕੌਣ ਹੈ। ਲੰਡਨ ਦੇ ਵਿੱਚ ख्वाजा मोहम्मद आसिफ ਸਾਹਿਬ ਨੂੰ ਇੱਕ ਬੰਦੇ ਨੇ ਦੱਸਿਆ ਵੀ ਇਹਨੂੰ ਲੈ ਜਾਓ ਇੱਥੋਂ। ਉਹ ਨਾਲ ਲਈ ਫਿਰਦੇ ਸਨ ਨਾ ਸਦੀਕੀ ਸਾਹਿਬ ਨੂੰ, ਕਯੂਮ ਸਦੀਕੀ ਸਾਹਿਬ ਨੂੰ। ਪਤਾ ਨਹੀਂ ਅੱਜ ਕੱਲ੍ਹ ਉਂਝ ਹੀ ਫ੍ਰੀ 'ਚ ਆਏ ਨੇ ਜਾਂ ਕਿਰਾਏ 'ਤੇ ਲਏ ਨੇ, ਪਰ ਜਿਸ ਤਰ੍ਹਾਂ ਵੀ ਉਹ ਬੰਦੇ ਨੇ ਉਹਨਾਂ ਨੂੰ ਕਿਹਾ ਕਿ ਜਨਾਬ ਇਹਨਾਂ ਨੂੰ ਲੈ ਜਾਓ। ਜਨਾਬ ਨੇ ਇਹਨੂੰ ਲਾਹੌਰ ਲੈ ਜਾਓ, ਇਹਨੇ ਨਹੀਂ ਬਚਣਾ। ਉਹਨਾਂ ਨੇ ਵੀ ਆਖਿਆ ਵੀ ਇਹਨੂੰ ਟ੍ਰੇਨ ਤੋਂ ਲੈ ਜਾਓ, ਇੱਥੇ ਕੋਈ ਇਹਨੂੰ ਚਾਕੂ ਸ਼ਾਕੂ ਨਾ ਮਾਰਦੇ, ਅੱਜ ਕੱਲ੍ਹ ਕੰਟਰਾਵਰਸੀ ਬੜੀ ਹੈ। ਨਾਲ ਉਹਨੇ ਕੋਈ ਗੰਦੀਆਂ ਗਾਲਾਂ ਕੱਢ ਦਿੱਤੀਆਂ। ਉਹ ਪਤਾ ਨਹੀਂ ਕਿੰਨੇ ਪਹਿਲਾਂ ਕੱਢੀਆਂ, ਉਹਨੇ ਕੱਢੀਆਂ ਜਾਂ ਕਯੂਮ ਸਦੀਕੀ ਸਾਹਿਬ ਨੇ ਉਹਨੂੰ ਕੱਢੀਆਂ। ਬਹਰਹਾਲ ਉਹਨਾਂ ਨੇ ਇੱਕ ਦੂਜੇ ਨੂੰ ਗਾਲਾਂ ਕੱਢ ਦਿੱਤੀਆਂ। ਪਹਿਲਾਂ ਇੱਕ ਵਾਰੀ ਫੇਰ ਇਹ ਵੀਡੀਓ ਵੇਖ ਲਓ ਕੀ ਹੋਇਆ।
ਇਹਦੇ ਵਿੱਚ ਅਗਰ ਬੱਚੇ ਬੁੱਚੇ ਲਾਗੇ ਬੈਠੇ ਨੇ ਤੇ ਉਹਨਾਂ ਵਾਸਤੇ ਮੈਂ ਇਹੀ ਕਹਾਂਗਾ ਕਿ ਜ਼ਰਾ ਥੋੜ੍ਹਾ ਜਿਹਾ ਇਹਨੂੰ ਮਿਊਟ ਕਰ ਦੇਣਾ ਤਾਂ ਕਿ ਉਹ ਨਾ ਸੁਣਨ। ਵੀਡੀਓ ਜਿਸ ਵੇਲੇ ਲੰਘ ਜਾਏ ਤੇ ਉਸ ਵੇਲੇ ਵਾਪਸ ਕਰ ਲੈਣਾ ਵੋਲੀਅਮ। ਇਹ ਜ਼ਰਾ ਵੇਖੋ। ਉਹ ਫੜ ਕੇ ਲਿਜਾ, ਫੜ ਕੇ ਚੁੱਕ ਕੇ ਲਿਜਾ ਇਹਨੂੰ। ਕਿਸੇ ਫੜ ਕੇ ਬੰਦੇ ਨੇ ਛੁਰੀ ਵੀ ਮਾਰ ਦੇਣੀ, ਇੱਥੇ ਵੱਜ ਵੀ ਜਾਂਦੀ ਛੁਰੀ। ਉਹ ਬਗਾੜਤਾ, ਉਹ ਸ਼ਟ ਦ ਫੱਕ ਅਪ ਯੂ ਇਡੀਅਟ। ਭੈਣ ਹੀ ਹੋਵੇ ਯਾਰ ਦੱਲਿਆ। ਇਹ ਵੇਖ ਲਿਆ ਜੀ। ਹੁਣ ਇਹ ਖਵਾਜਾ ਸਾਹਿਬ ਦੀ ਖੁਆਇਸ਼ ਇਹ ਬਣੀ ਕਿ ਅਸੀਂ ਇਹਦੇ ਉੱਤੇ FIR ਦਰਜ ਕਰੀਏ। ਉਹਨਾਂ ਨੂੰ ਆਦਤ ਪਈ ਪਾਕਿਸਤਾਨ ਵਾਲੀ। ਪਾਕਿਸਤਾਨ ਤੁਹਾਨੂੰ ਪਤਾ ਹੈਗਾ, ਸ਼ਹੀਦਾ ਥਾਣੇਦਾਰ ਜਿਹੜਾ ਉਹਨੂੰ ਸੱਦੋ ਤੇ ਉਹਨੂੰ ਚਾਸ਼ਾ ਪਿਆ ਉਹ ਡੇਰੇ ਤੇ ਉਹਨੇ ਪਰਚਾ ਦੇ ਦੇਣਾ, ਬੰਦੇ ਚੁੱਕ ਲੈਣੇ ਨੇ, ਮਾਰ ਮਾਰ ਲਿੱਤਰ ਤੇ ਉਹਨੇ ਤਬਾਹੀ ਕਰ ਦੇਣੀ ਮਾੜੇ ਬੰਦੇ ਦੀ। ਖਵਾਜਾ ਸਾਹਿਬ ਨੇ ਅੰਬੈਸੀ ਦੇ ਵਿੱਚ ਇਸੇ ਤਰ੍ਹਾਂ ਪੁਲਿਸ ਉੱਥੋਂ ਦੀ ਸੱਦ ਲਈ। ਉਹਨਾਂ ਸਾਹਮਣੇ ਚਾਸ਼ਾ ਰੱਖੀ, ਬਿਸਕਟ ਸ਼ਿਸਕਟ ਇੱਧਰ ਉੱਧਰ, ਕਿਹੜਾ ਆਪਣੀ ਜੇਬੋਂ ਦੇਣੇ ਸਨ। ਭੂਆ ਦੇ ਘਰ ਆਏ ਸਨ, ਫੁੱਫੀ ਦੇ ਘਰ, ਤੇ ਬਾ ਫੁੱਫੜ ਦੇ ਪੈਸਿਆਂ 'ਚ ਦੇਈ ਜਾ ਰਹੇ ਨੇ। ਫੁੱਫੜ ਕੌਣ ਹੈ? ਫੁੱਫੜ ਫਿਰ ਜ਼ਾਹਿਰ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਸਾਹਿਬ ਨੇ ਜਿਹੜਾ ਮੁਲਕ ਬਣਾਇਆ ਸੀ। ਤੇ ਇਹਨਾਂ ਨੇ ਆਪਣੇ ਫੁੱਫੜ ਦੇ ਮਾਲ ਦੇ ਵਿੱਚੋਂ ਇਹਨਾਂ ਆਖਿਆ ਵੀ ਖਵਾਓ ਲੋਕਾਂ ਨੂੰ। ਤੇ ਉਹ ਜਿਹੜੇ ਪੁਲਿਸ ਵਾਲੇ ਸਨ, ਉਹ ਕਿਉਂਕਿ ਸ਼ਹੀਦਾ ਥਾਣੇਦਾਰ ਨਹੀਂ ਸੀ, ਉਹਨਾਂ ਜਨਾਬ ਬਿਸਕਟ ਸ਼ਿਸਕਟਾਂ ਨੂੰ ਹੱਥ ਨਹੀਂ ਫੇਰਿਆ। ਉਹਨਾਂ ਚਾਹ ਦੀ ਪਿਆਲੀ ਪੀਤੀ ਜੋ ਤਸਵੀਰ 'ਚ ਸਾਨੂੰ ਨਜ਼ਰ ਆ ਰਹੀ ਹੈ। ਅਗਰ ਉਹਨਾਂ ਪੀਤੀ, ਇਹਨਾਂ ਦਾ ਕੋਈ ਪਤਾ ਨਹੀਂ, ਉਹਨਾਂ ਨਾ ਪੀਤੀ ਹੋਵੇ ਤਾਂ ਆਪੇ ਪੀ ਲੀਆਂ ਹੁਣ ਦੋਵੇਂ। ਖਵਾਜਾ ਸਾਹਿਬ ਦਾ ਕਿਹੜਾ ਪਤਾ ਲੱਗਦਾ ਹੈ। ਬਹਰਹਾਲ ਇਹਨਾਂ ਉਹਨੂੰ ਦੱਸਿਆ ਕਿ ਜਨਾਬੇ ਵਾਲਾ ਸਾਡੇ ਨਾਲ ਇਹ ਹੋਇਆ, ਚਾਕੂ ਮਾਰਨ ਦੀ ਧਮਕੀ ਦਿੱਤੀ, FIR ਲਿਖੋ। ਉਹਨਾਂ ਆਖਿਆ ਵੀ ਖਵਾਜਾ ਸਾਹਿਬ ਗੱਲ ਇਹ ਹੈ ਕਿ ਉਹਨੇ ਤੇ ਤੁਹਾਨੂੰ ਧਮਕੀ ਇਹ ਤਾਂ ਨਹੀਂ ਦਿੱਤੀ ਵੀ ਮੈਂ ਚਾਕੂ ਮਾਰ ਦੇਣਾ। ਉਹਨੇ ਕਿਹਾ ਜੀ ਚਾਕੂ ਮਾਰ ਦਿੰਦੇ ਨੇ ਲੋਕ ਇੱਥੇ, ਤੇ ਲੰਦਨ 'ਚ ਚਾਕੂ ਵਾਕਈ ਲੋਕ ਮਾਰ ਦਿੰਦੇ ਨੇ। ਕਿਸੇ ਕੋਲੋਂ ਬਟੂਆ ਖੋਹਣ ਵਾਸਤੇ, ਕਿਸੇ ਕੋਲੋਂ ਫੋਨ ਖੋਹਣ। ਤੁਸੀਂ ਕਿਸੇ ਬੰਦੇ ਨੂੰ ਅਗਰ ਇਹ ਆਖੋ, ਕਿਸੇ ਬੀਬੀ ਨੂੰ, ਭੈਣ ਨੂੰ, ਵੀ ਭੈਣ ਹੈ ਤੂੰ ਪਰਸ ਫੜਿਆ ਬੜਾ ਮਹਿੰਗਾ, ਇਸਲਾਮਾਬਾਦ 'ਚ ਆਖੋ ਕਿਸੇ ਨੂੰ, ਇੱਥੇ ਪਰਸ ਖੋਹ ਲੈਂਦੇ ਨੇ ਤੇ ਨਾਲ ਗੋਲੀ ਮਾਰ ਦਿੰਦੇ ਨੇ। ਤੇ ਇਹ ਹੁਣ ਧਮਕੀ ਤਾਂ ਨਹੀਂ ਹੈ, ਤੇ ਤੁਸੀਂ ਉਹਨੂੰ ਸਮਝਾ ਰਹੇ ਹੋ ਵੀ ਇੱਥੇ ਕੋਈ ਕੰਮ ਗਲਤ ਹੋ ਸਕਦਾ ਹੈ। ਉਹ ਪੁਲਿਸ ਵਾਲੇ ਨੇ ਕਿਹਾ ਵੀ ਇਹ ਧਮਕੀ ਬਣਦੀ ਨਹੀਂ ਹੈ ਤੇ ਪਰਚਾ ਬਣਦਾ ਨਹੀਂ ਜਰਾ। ਉਹਨਾਂ ਕਿਹਾ ਜੀ ਫਿਰ ਸਾਨੂੰ ਗੰਦੀਆਂ ਗਾਲਾਂ ਕੱਢੀਆਂ ਨੇ। ਉਹਨਾਂ ਪੁੱਛਿਆ ਅੱਗੋਂ ਵੀ ਕਿੰਨੀਆਂ ਕੁ ਗੰਦੀਆਂ? ਖਵਾਜਾ ਸਾਹਿਬ ਨੇ ਕਿਹਾ ਵੀ ਬਹੁਤ ਗੰਦੀਆਂ। ਉਹਨਾਂ ਕਿਹਾ ਇਹ ਦੱਸੋ ਕਿਹੜੀਆਂ ਕਿਹੜੀਆਂ? ਖਵਾਜਾ ਸਾਹਿਬ ਨੂੰ ਸ਼ਰਮ ਆ ਗਈ। ਹੁਣ ਗਾਲਾਂ ਬਹੁਤੀਆਂ ਹੀ ਗੰਦੀਆਂ ਕੱਢੀਆਂ ਸਨ, ਅੰਨੇ ਵਾਹ ਹੀ ਇੱਕ ਦੂਜੇ ਨੂੰ। ਕੁਝ ਤੇ ਵੀਡੀਓ 'ਚ ਆ ਗਈਆਂ, ਕੁਝ ਨਹੀਂ ਸੀ ਆਈਆਂ। ਖਵਾਜਾ ਸਾਹਿਬ ਨੇ ਉਹ ਅੰਗਰੇਜ਼ੀ 'ਚ ਉਹਨਾਂ ਦੀ ਕੋਈ ਟਰਾਂਸਲੇਸ਼ਨ ਕਰਨ ਦੀ ਕੋਸ਼ਿਸ਼ ਕੀਤੀ। ਪਰ ਤੁਹਾਨੂੰ ਔਰ ਮੈਨੂੰ ਸਾਰਿਆਂ ਨੂੰ ਪਤਾ ਹੈ ਵੀ ਦੁਨੀਆ 'ਚ ਹਰ ਸ਼ੈ ਦੀ ਟਰਾਂਸਲੇਸ਼ਨ ਹੋ ਸਕਦੀ ਹੈ, ਪਰ ਪੰਜਾਬੀ ਦੀ ਗਾਲ ਦੀ ਟਰਾਂਸਲੇਸ਼ਨ ਨਹੀਂ ਜੇ ਹੋ ਸਕਦੀ। ਦੁਨੀਆ 'ਚ ਕੋਈ ਹੋਰ ਜ਼ੁਬਾਨ ਹੀ ਨਹੀਂ ਬਣੀ। ਇਹ ਤੇ ਜਦੋਂ ਗਾਲ ਕੱਢਦੇ ਨੇ ਲੋਕ ਮੂੰਹ ਭਰ ਕੇ, ਤੇ ਕੰਨ ਦੇ ਅੰਦਰਲੇ ਪਾਸੇ ਜਿਹੜੇ ਨਿੱਕੇ ਨਿੱਕੇ ਵਾਲ ਨੇ ਉਹ ਵੀ ਸੜ ਜਾਂਦੇ ਨੇ। ਭਾਈ ਇਹ ਜੇ ਬੰਦੇ 'ਚ ਗੈਰਤ ਹੋਵੇ, ਤੇ ਜੇ ਬੰਦਾ ਠੰਡਾ ਬੇਸ਼ਰਮ ਹੋਵੇ ਫਿਰ ਕੁਝ ਵੀ ਨਹੀਂ ਪਤਾ ਲੱਗਦਾ। ਤੇ ਖਵਾਜਾ ਸਾਹਿਬ ਤੇ ਉਸ ਤੋਂ ਬਾਅਦ ਤੁਹਾਨੂੰ ਇੱਕ ਹੋਰ ਵੀਡੀਓ ਆਈ ਸੀ, ਹੋਟਲ 'ਚ ਬਹਿ ਕੇ ਰੋਟੀਆਂ ਪਾਲਣ ਡਏ ਸਨ। ਉਹਨਾਂ ਨੂੰ ਗਾਲ ਮੰਦੇ ਦਾ ਐਡਾ ਕੋਈ ਫਰਕ ਨਹੀਂ ਪੈਂਦਾ, ਵਾ ਅੰਨ ਪਾਣੀ ਹੋਵੇ ਖਾਣ ਨੂੰ। ਲੇਕਿਨ ਕਹਿਣ ਦਾ ਮਤਲਬ ਹੈ ਖਵਾਜਾ ਸਾਹਿਬ ਨੇ ਉਹਦੀ ਟਰਾਂਸਲੇਸ਼ਨ ਕੀਤੀ, ਜੋ ਵੀ ਉਹ ਵੀ ਸੁਣੀ ਉਹਨਾਂ ਨੇ। ਤੇਰੀ ਭੈਣ ਨੂੰ, ਤੇਰੀ ਮਾਂ ਨੂੰ, ਜੋ ਵੀ ਉਹ। ਅੱਛਾ, ਇਹ ਵੀ ਇੱਕ ਨਵਾਂ ਹੀ ਕੰਮ ਹੈ। ਬਗੈਰਤੀਆਂ ਬੰਦੇ ਕਰਦੇ ਨੇ, ਗਾਲਾਂ ਮਾਵਾਂ ਭੈਣਾਂ ਨੂੰ ਦਿੰਦੇ ਨੇ। ਉਹ ਵੀ ਉਹ ਘਰਾਂ 'ਚ ਬੈਠੀਆਂ ਨੇ, ਭੈਣਾਂ ਮਾਵਾਂ ਸਾਰਿਆਂ ਦੀਆਂ ਸਾਂਝੀਆਂ ਨੇ। ਮਾਂ ਦੀ ਪਿਓ ਦੀ ਗਾਲ ਕਿਉਂ ਨਹੀਂ ਦੇ ਲੈਂਦੇ? ਬਈ ਮੈਂ ਇਹ ਨਹੀਂ ਆਂਦਾ ਵੀ ਪਿਓਆਂ ਨੂੰ ਗਾਲ ਕੱਢੋ, ਪਰ ਮੇਰੇ ਕਹਿਣ ਦਾ ਮਤਲਬ ਬੰਦਿਆਂ ਦੀ, ਤਾਏ ਦੀ, ਮਾਮੇ ਦੀ, ਉਹਨਾਂ ਦੀ ਗਾਲ, ਚਲੋ ਬੰਦਿਆਂ ਦੀ। ਇਹ ਔਰਤਾਂ ਨੂੰ ਕਿਉਂ ਗਾਲਾਂ ਕੱਢਣੇ? ਅਸੀਂ ਔਰਤਾਂ ਦੇ ਘਰ ਬੈਠੀਆਂ ਨੇ ਵਿਚਾਰੀਆਂ, ਮਤਲਬ ਗਾਲ ਵੀ ਔਰਤ ਨਾਲ ਐਸੋਸੀਏਟ, ਇੱਜ਼ਤ ਵੀ ਪੂਰੇ ਟੱਬਰ ਦੀ ਔਰਤ ਨੇ ਸਿਰ ਤੇ ਚੁੱਕੀ ਹੈ, ਤੇ ਗਾਲ ਵੀ ਉਹਨੂੰ ਹੀ ਕੱਢਣੀ ਹੈ। ਬਹਰਹਾਲ ਇਹ ਵੀ ਸਾਡੀ ਸੁਸਾਇਟੀ ਦਾ ਇੱਕ ਅਜੀਬ ਹੀ ਕੰਮ ਹੈ, ਤੇ ਕਿਸੇ ਵੇਲੇ ਫਿਰ ਗੱਲ ਕਰਾਂਗੇ। ਬਹਰਹਾਲ ਖਵਾਜਾ ਸਾਹਿਬ ਜਿਸ ਵੇਲੇ ਟਰਾਂਸਲੇਸ਼ਨ ਕਰਕੇ ਦੱਸੀ, ਤੇ ਉਹ ਤੁਹਾਨੂੰ ਪਤਾ ਉਹਦੇ ਤੋਂ ਅਸਰ ਹੀ ਜ਼ੈਲ ਹੋ ਜਾਂਦਾ ਹੈ। ਉਹ ਇੰਝ ਹੀ ਹੈ ਨਾ ਵੀ ਜਿਵੇਂ ਬੰਬ ਦੇ ਵਿੱਚੋਂ ਬਰੂਦ ਕੱਢ ਦਿਓ ਤੇ ਉਹਨੇ ਫਿਰ ਕੀ ਚੱਲਣਾ। ਮੇਰਾ ਮਤਲਬ ਹੈ ਜੂਸ ਦਾ ਡੱਬਾ ਹੋਵੇ, ਉਹ 'ਚ ਜੂਸ ਸਾਰਾ ਪੀ ਲਓ ਤੇ ਉਹ ਤਾਂ ਖਾਲੀ ਹੋ ਗਿਆ। ਉਹਦੇ ਵਿੱਚ ਫਿਰ ਉਸ ਤੋਂ ਬਾਅਦ ਉਹਦੇ ਵਿੱਚ ਕਿਹੜਾ ਮਟੀਰੀਅਲ ਹੈ? ਢੋਲਕੀ ਜਿਹੜੀ ਹੈ ਉਹਦੀ ਇੱਕ ਪਾਸਿਓਂ ਖੱਲ ਪਾੜ ਦਿਓ ਤੇ ਉਹਨੇ ਕੀ ਵੱਜਣਾ ਹੈ। ਤੇ ਇਸੇ ਤਰੀਕੇ ਨਾਲ ਜਿਹੜੀ ਪੰਜਾਬੀ ਗਾਲ ਨੂੰ ਜਿਸ ਵੇਲੇ ਤੁਸੀਂ ਅੰਗਰੇਜ਼ੀ 'ਚ ਟਰਾਂਸਲੇਸ਼ਨ ਕਰ ਲੈਣਾ, ਤੇ ਉਹਦਾ ਜ਼ਹਿਰ ਹੀ ਮਰ ਗਿਆ ਸਾਰਾ। ਸਮਝਦੇ ਹੋ ਨਾ ਗੱਲ ਨੂੰ? ਉਹ ਗੱਲ ਹੀ ਮੁੱਕ ਗਈ। ਫਿਰ ਉਸ ਦੇ ਵਿੱਚੋਂ ਕੀ ਨਿਕਲਣਾ, ਕਿਸੇ ਨੇ ਕੀ ਕੱਢਣਾ? ਇਹ ਇੰਝ ਹੀ ਹੈ ਜਿਵੇਂ ਅਖਰੋਟ ਦੇ ਵਿੱਚੋਂ ਗਿਰੀ ਕੱਢ ਲਓ, ਖਾਲੀ ਛਿਲਕਾ ਕਿਸੇ ਨੂੰ ਦੇ ਦਿਓ ਤੇ ਉਹ ਵਜਾਈ ਫਿਰੇ, ਜਾਂ ਮੂੰਗਫਲੀ ਦੇ ਵਿੱਚੋਂ ਦਾਣੇ ਕੱਢ ਲਓ ਤੇ ਖਾਲੀ ਉਹਨੂੰ ਫੋਕ ਦੇਈ ਫਿਰੋ, ਤੇ ਉਹਦਾ ਤੇ ਕੋਈ ਸਵਾਦ ਨਹੀਂ ਆਉਣਾ ਨਾ। ਉਹ ਤਾਂ ਗੱਲ ਹੀ ਨਹੀਂ ਪਤਾ ਲੱਗਦੀ। ਤੇ ਉਹ ਪੁਲਿਸ ਵਾਲਿਆਂ ਨੇ ਜਿਸ ਵੇਲੇ, ਜੇ ਤਾਂ ਉਹਨਾਂ ਨੂੰ ਪੰਜਾਬੀ ਆਉਂਦੀ ਆ, ਕੋਈ ਸਰਦਾਰ ਆਇਆ ਹੁੰਦਾ, ਉਹਨੂੰ ਦੱਸਦੇ ਵੀ ਇਵੇਂ ਮੈਨੂੰ ਭਰਵੀਆਂ ਗੰਦੀਆਂ ਗਾਲਾਂ ਕੱਢੀਆਂ ਨੇ, ਉਹ ਸ਼ਾਇਦ ਚਲੋ ਕਰਦਾ ਤੇ ਕੁਝ ਨਾ। ਕਾਨੂੰਨ ਦੇ ਵਿੱਚ ਗਾਲਾਂ ਕੱਢਣ ਦਾ ਉੱਥੇ ਲੰਦਨ ਦੇ ਵਿੱਚ ਕੋਈ ਐਡਾ ਕੋਈ ਕੰਮ ਨਹੀਂ ਹੈਗਾ। ਉਹ ਅੱਗੋਂ ਸਰਦਾਰ ਇਹ ਆਂਦਾ ਵੀ ਯਾਰ ਤੁਸੀਂ ਕਿਉਂ ਨਹੀਂ ਕੱਢੀਆਂ? ਅੱਗੋਂ ਕੋਈ ਸਰਦਾਰ ਪੁਲਿਸ ਵਾਲਾ ਹੁੰਦਾ, ਉਹ ਖਵਾਜਾ ਸਾਹਿਬ ਨੂੰ ਜ਼ਰੂਰ ਪੁੱਛਦਾ ਵੀ ਯਾਰ ਬੜਾ ਬੇਸ਼ਰਮ ਬੰਦਾ, ਗਾਲਾਂ ਖਾ ਕੇ ਆ ਗਿਆ। ਉੱਥੇ ਪਾਕਿਸਤਾਨ ਦੀਆਂ ਔਰਤਾਂ ਨੂੰ ਪਾਰਲੀਮੈਂਟ 'ਚ ਗਾਲਾਂ ਕੱਢਦਾ ਹੈ, ਉਹਨਾਂ ਦੇ ਪੁੱਠੇ ਨਾਂ ਲੈਣਾ ਹੈ। ਇੱਥੇ ਬੇਸ਼ਰਮਾਂ ਗਾਲਾਂ ਖਾ ਕੇ ਆ ਗਏ।
ਐਡਾ ਤੂੰ ਬੇਸ਼ਰਮ ਆਦਮੀ ਕਿਸੇ ਔਰਤ ਦੀ ਇੱਜ਼ਤ ਨਹੀਂ ਕਰਦਾ, ਕਿਸੇ ਨੂੰ ਟਰੈਕਟਰ ਟਰਾਲੀ ਆਨਾ, ਕਿਸੇ ਨੂੰ ਖੰਡਰਾਤ ਕਹਿਣਾ ਔਰਤਾਂ ਨੂੰ, ਕਿਸੇ ਦੇ ਅਫੇਅਰ ਬਣਾਉਣਾ ਕਿਸੇ ਨਾਲ, ਤੇ ਕਿਸੇ ਨੂੰ ਜਿਹੜੀਆਂ ਨੇ ਉਹ ਜੁਗਤਾਂ ਮਾਰਦਾ, ਤੇ ਕਿਸੇ ਨੂੰ ਆਨਾ ਫਲਾਨੀ ਦੇ ਮਾਂ ਦਾ ਕ੍ਰਸ਼ ਫਲਾਨਾ ਹੈ ਤੇ ਫਲਾਨੀ ਗੱਲ ਹੈ। ਮੇਰਾ ਮਤਲਬ ਹੈ ਕਿ ਉਹ ਅੱਗੋਂ ਉੱਥੇ ਗਾਲਾਂ ਸੁਣ ਕੇ ਚੁੱਪ ਕਰਕੇ ਆ ਗਏ। ਬਹਰਹਾਲ ਉਹਨਾਂ ਦੱਸਿਆ ਕਿ ਇਹ ਜਿਹੜੀ ਟਰਾਂਸਲੇਸ਼ਨ ਹੈ ਨਾ, ਇਹਦੇ ਵਿੱਚ ਬੀਬਾ ਇਸ ਕੰਮ ਦੇ ਉੱਤੇ ਪਰਚਾ ਨਹੀਂ ਹੋਣਾ। ਅੱਛਾ ਜੀ, ਖਵਾਜਾ ਸਾਹਿਬ ਨੂੰ ਜਦੋਂ ਪਤਾ ਲੱਗਾ ਵੀ ਇਹ ਤਾਂ ਸ਼ਹੀਦਾ ਥਾਣੇਦਾਰ ਨਹੀਂ ਹੈਗਾ, ਇੱਥੇ ਤੇ ਕੰਮ ਨਹੀਂ ਬਣਨਾ, ਬਹਰਹਾਲ ਫਿਰ ਉੱਥੋਂ ਆਪਣੀ ਇੱਜ਼ਤ ਬਚਾ ਕੇ ਉੱਥੋਂ ਨਿਕਲੇ ਨੇ। ਜਿਹੜੀ ਸਾਨੂੰ ਸੂਤਰ ਦੱਸਦੇ ਨੇ ਵੀ ਜਨਾਬ ਉਹਦੇ ਤੇ ਕੋਈ ਪਰਚਾ ਨਹੀਂ, ਜ਼ਿਆਦਾ ਤੋਂ ਜ਼ਿਆਦਾ ਇਹ ਹੋਏਗਾ ਵੀ ਜਿਹੜਾ ਬੰਦਾ ਉਹਨੂੰ ਸੱਦ ਕੇ ਪੁੱਛਣਗੇ। ਇਹ ਜ਼ਿਆਦਾ ਤੋਂ ਜ਼ਿਆਦਾ ਮੈਂ ਤੁਹਾਨੂੰ ਕਹਿਣ ਡਿਆ, ਪੁਲਿਸ ਵਾਲੇ ਨੂੰ ਪੁੱਛਣਗੇ ਬਈ ਤੇਰੇ ਖਿਲਾਫ ਕੰਪਲੇਨ ਆਈ ਹੈ, ਤੂੰ ਭਾਈ ਇਹ ਕਿਉਂ ਕਹੀ ਸੀ ਗੱਲ, ਉਹ ਕਹੇਗਾ ਜੀ ਮੈਂ ਤਾਂ ਮਸ਼ਵਰਾ ਦਿੱਤਾ ਸੀ। ਕਿਸੇ ਵਕੀਲ ਨੂੰ ਮਸ਼ਵਰਾ ਕਰ ਲੇਗਾ, ਵਕੀਲ ਉਲਟਾ ਹੋ ਸਕਦਾ ਖਵਾਜਾ ਸਾਹਿਬ ਦੇ ਉੱਤੇ ਕੇਸ ਕਰ ਦੇ ਕਿ ਭਾਈ ਇੱਕ ਤੈਨੂੰ ਸਾਡੇ ਬੰਦੇ ਨੇ ਮਸ਼ਵਰਾ ਦਿੱਤਾ ਵੀ ਜੋ ਹਾਲਾਤ ਨੇ ਤੁਹਾਡੇ ਤੋਏ ਦੁਨੀਆ ਕਰਨ ਡਈ ਹਰ ਪਾਸੇ ਤੁਹਾਡੇ ਤੇ, ਇੱਥੇ ਕੋਈ ਤੈਨੂੰ ਛੁਰੀ ਛਾਰੀ ਨਾ ਮਾਰ ਦੇ, ਘਰ ਚਲਾ ਜਾ, ਤੇ ਬਜਾਏ ਇਸ ਦੇ ਕਿ ਤੂੰ ਸਾਡੇ ਬੰਦੇ ਦਾ ਸ਼ੁਕਰੀਆ ਅਦਾ ਕਰੇ ਤੇ ਤੂੰ ਉਹਦੇ ਉੱਤੇ ਉਲਟਾ ਪਰਚਾ ਕਰਾਉਣ ਡਿਆ। ਉਹ ਜ਼ਾਹਿਰ ਹੈ ਉਹਨੂੰ, ਮੇਰਾ ਤਾਂ ਖਿਆਲ ਉਹਨੂੰ ਸ਼ਹਜ਼ਾਦ ਅਕਬਰ ਸਾਹਿਬ ਨਾਲ ਰਾਬਤਾ ਕਰਨਾ ਚਾਹੀਦਾ ਫੌਰੀ ਤੌਰ ਤੇ, ਬੰਦਾ ਜਿਹੜਾ ਵੀ ਹੈ ਉਹਨਾਂ ਦੇ ਨਾਲ ਮਸ਼ਵਰਾ ਕਰਕੇ ਜਾਂ ਉੱਥੇ ਕਿਸੇ ਹੋਰ ਵਕੀਲ ਨੂੰ ਮਿਲ ਕੇ ਤੇ ਚੰਗਾ ਘੜਵਾਂ ਜਿਹਾ ਨਾ, ਭਰਵਾਂ ਜਿਹਾ ਤੇ ਘੜਵਾਂ ਜਿਹਾ ਗੱਦਰ ਜਿਹਾ ਕਰਕੇ ਜਵਾਬ ਵਾਪਸ ਲਿਖੇ। ਇਹ ਹੁਣ ਤੁਹਾਨੂੰ ਗੱਦਰ ਨਹੀਂ ਸਮਝ ਆਉਣੀ, ਚਲੋ ਆ ਜਾਏਗੀ, ਕਿਸੇ ਬਜ਼ੁਰਗ ਕੋਲੋਂ ਪੁੱਛ ਲੈਣਾ। ਉਹ ਵਾਪਸ ਪੁਲਿਸ ਦੇ ਰਾਹੀਂ ਜ਼ਰਾ ਖਵਾਜਾ ਸਾਹਿਬ ਨੂੰ ਘੱਲੇ, ਤੇ ਉਹਦੇ ਤੇ ਵੀ ਬੇਸ਼ੱਕ 5-7 ਗਾਲਾਂ ਲਿਖਦਾ ਹੈ। ਉਹਦੀ ਵਜ੍ਹਾ ਗਾਲਾਂ ਕੱਢਣ ਦਾ ਉੱਥੇ ਜਿਹੜਾ ਨਾ, ਉਹ ਗਾਲਾਂ ਮਾਵਾਂ ਭੈਣਾਂ ਵਾਲੀਆਂ ਨਹੀਂ, ਐ ਚੋਰ ਲਿਖਣ ਵਾਲੀ ਮੈਂ ਗੱਲ ਕਰਨਾ, ਉਹ ਗਾਲਾਂ ਦੇ ਮੈਂ ਹੱਕ 'ਚ ਨਹੀਂ, ਉਹਨਾਂ ਨੂੰ ਮੈਂ ਕਦੇ ਵੀ ਐਂਡੋਰਸ ਨਹੀਂ ਕਰਦਾ। ਮਾਵਾਂ ਭੈਣਾਂ ਸਾਂਝੀਆਂ ਨੇ, ਖਵਾਜਾ ਸਾਹਿਬ ਦੀ ਮਾਂ ਵੀ ਸਾਡੀ ਮਾਂ ਹੈ, ਉਹਨਾਂ ਦੀ ਭੈਣ ਵੀ, ਉਹਨਾਂ ਦੀ ਧੀ ਵੀ ਸਾਡੀ। ਇਹ ਬੇਸ਼ਰਮ ਹੋਏ ਨੇ, ਅਸੀਂ ਤਾਂ ਇਹਨਾਂ ਦੇ ਬਾਰੇ ਨਹੀਂ ਇਸ ਤਰ੍ਹਾਂ ਬੇਸ਼ਰਮ ਹੋ ਸਕਦੇ। ਉਹ ਇਹਨਾਂ ਦੀ ਜਿਹੜੀ ਭਣੇਵੀਂ ਹੈ, ਉਹ ਜਿਹੜੀ ਇੰਟਰਨੈਟ ਖਾ ਗਈ ਹੈ, ਉਹ ਸ਼ਿਜ਼ਾ ਫਾਤਮਾ, ਉਹ ਭੈਣ ਸਾਡੀ ਰੁਕਦੀ ਨਹੀਂ ਜਦੋਂ ਤੱਕ ਵੱਡੀ ਸ਼ਹਿਰ ਨਾ ਖਾ ਜਾਏ, ਮਤਲਬ ਇੰਟਰਨੈਟ ਦੀ ਮੈਂ ਕਹਿਣ ਡਿਆ। ਉਹਨੇ ਇੰਟਰਨੈਟ ਹੀ ਬੰਦ ਕਰ ਛੱਡਿਆ ਪਾਕਿਸਤਾਨ 'ਚ, ਅਸੀਂ ਤਾਂ ਕਦੀ ਉਹਨੂੰ ਬਾਜੀ ਜਾਂ ਭੈਣ ਤੋਂ ਬਗੈਰ ਗੱਲ ਨਹੀਂ ਕੀਤੀ। ਬਹਰਹਾਲ ਖਵਾਜਾ ਸਾਹਿਬ ਜਨਾਬ ਲੌਟ ਕੇ ਬੁੱਧੂ ਘਰ ਕੋ ਆਏ। ਦੂਜੇ ਪਾਸੇ ਸੁਣ ਲਓ, ਦੂਜੇ ਪਾਸੇ ਬਾਜੀ ਲੈ ਬੈਠੀ ਜੇ ਮਹਿੰਗੇ ਕੋਟ, ਆਹੋ ਕੱਪੜਿਆਂ ਦੇ ਉੱਤੇ ਰੁਪਈਏ ਬਾਲੇ ਲਾ ਛੱਡੇ ਨੇ, ਆਪਣਾ ਮੇਰਾ ਮਤਲਬ ਬਾਕੀ ਹਿਸਾਬ ਕਿਤਾਬ ਵੀ, ਮੇਕਅਪ ਵਗੈਰਾ ਵੀ ਆਪਣਾ ਬਿਲਕੁਲ ਫਿਲਿੰਗ ਮੇਕਅਪ ਦੀ, ਇਹ ਫਿਲਿੰਗ ਹੀ ਹੁੰਦੀ ਹੈ ਨਾ ਮੇਕਅਪ ਦੀ, ਜਿਹੜੀ ਆ ਫਾਊਂਡੇਸ਼ਨ ਵਗੈਰਾ ਭਰਦੇ ਨੇ, ਸੁਰਖੀਆਂ ਲਾਉਂਦੇ ਨੇ, ਸਾਰੀ ਉਹ ਫਿਲਿੰਗ ਸਮਝਦੇ ਹੋ ਤੁਸੀਂ। ਉਹ ਵੀ ਜਨਾਬ ਪੂਰੇ ਅਰੂਜ ਤੇ ਹੈ, ਰੁਪਈਆ ਬਹੁਤ ਜ਼ਿਆਦਾ ਖਰਚ ਕਰ ਦਿੱਤਾ। ਹੁਣ ਪਤਾ ਨਹੀਂ ਕਿਹਨੇ ਕੀਤਾ, ਬਾਜੀ ਨੇ ਕੀਤਾ, ਭਾਸ ਅਫਦਰ ਨੇ ਕੀਤਾ, ਬਾਊ ਜੀ ਨੇ ਕੀਤਾ, ਕਿਹਨੇ ਕੀਤਾ, ਤੇ ਉਹ ਵੀ ਜਨਾਬ ਚੰਗਾ ਉਹਨਾਂ ਭਰਵਾਂ ਕੀਤਾ। ਤੇ ਉਹ ਆਵਾਮ ਬਾਹਰ ਨਾਰੇ ਮਾਰਦੀ ਹੈ, ਹੁਣ ਬਾਹਰ ਨਹੀਂ ਨਿਕਲਿਆ ਜਾਂਦਾ। ਬਾਜੀ ਦਾ ਦਿਲ ਹੈ ਸੈਲਫੀਆਂ ਸੁਲਫੀਆਂ ਬਣਾਉਣ ਦਾ, ਕੋਈ ਟਿਕਟਾਕ ਬਣਾਉਣ ਦਾ, ਉਹਦੇ ਵਾਸਤੇ ਕੋਈ ਲੰਦਨ ਦੇ ਕਿਸੇ ਚੰਗੇ ਕਾਫੀ ਸ਼ਾਪ ਜਾਂ ਕਿਸੇ ਚੰਗੇ ਫਾਈਨ ਰੈਸਟੋਰੈਂਟ 'ਤੇ ਜਾਣ ਦਾ, ਇੱਧਰ ਉੱਧਰ ਫਿਰਨ ਤੁਰਨ ਦਾ, ਦੁਨੀਆ ਜਾਨ ਨਹੀਂ ਛੱਡਣ ਡਈ। ਘਰੋਂ ਬਾਹਰ ਪਿਓ ਧੀ ਨਿਕਲਦੇ ਨੇ ਤੇ ਲੋਕ ਘਰ ਪੂਰਾ ਕਰ ਦਿੰਦੇ ਨੇ। ਹੁਣ ਜਨਾਬ ਲੋਕ ਕੇ ਪਿਛਲੇ ਪਾਸੇ ਉਹਦੇ ਨਿਕਲਣ ਡਏ ਸਨ, ਤੇ ਉੱਥੇ ਵੀ ਅੱਪੜ ਗਏ ਪਾਕਿਸਤਾਨੀ, ਉਹਨਾਂ ਉੱਥੇ ਵੀ ਚੋਰ ਦੇ ਫਿਰ ਭੱਜ ਕੇ ਗੱਡੀ 'ਚ ਬਹਿਣ ਡਏ ਸਨ। ਹੁਣ ਉਹਨਾਂ ਨੂੰ ਸਮਝ ਨਹੀਂ ਆਉਂਦੀ, ਤੇ ਹੁਣ ਪਤਾ ਲੱਗਾ ਵੀ ਪਤਾ ਨਹੀਂ ਕਿਸੇ ਹੋਰ ਦੇ ਕੋਲੋਂ ਕੋਈ ਚਾਬੀ ਲਈ ਹੈ ਅੰਦਰੋਂ ਦੀ, ਸੂਤਰ ਹੀ ਆਂਦੇ ਨੇ, ਪਤਾ ਨਹੀਂ ਇੰਜ ਹੈ ਕਿ ਨਹੀਂ। ਉਹ ਜਿੱਥੇ ਅਪਾਰਟਮੈਂਟ ਨੇ ਅੰਦਰੋਂ ਅੰਦਰੀ ਕਿਸੇ ਹੋਰ ਕੋਈ ਚਾਬੀ ਲਈ, ਤੇ ਉਹਨਾਂ ਦੇ ਅਪਾਰਟਮੈਂਟ ਦੇ ਪਿਛਲੇ ਪਾਸਿਓਂ ਕੱਲ੍ਹ ਨਿਕਲ ਕੇ ਕਿਸੇ ਪਾਸੇ ਗਏ ਨੇ, ਤੇ ਬਾਹਰ ਕੋਈ ਗੱਲ ਬਣੀ ਹੈ। ਲੇਕਿਨ ਇਹਨਾਂ ਦੀ ਉੱਥੇ ਓਵਰਸੀਜ਼ ਪਾਕਿਸਤਾਨੀਆਂ ਨੇ ਇੱਕ ਵਾਰ ਜੜ ਕੱਢ ਕੇ ਰੱਖ ਦਿੱਤੀ। ਔਰ ਇਹੀ ਇਹਨਾਂ ਦਾ ਇਲਾਜ, ਜੇ ਮੈਂ ਬਾਰ-ਬਾਰ ਤੁਹਾਨੂੰ ਦੱਸਦਾ, ਰੱਬ ਦਾ ਡਰ ਇਹਨਾਂ ਨੂੰ ਹੈ ਨਹੀਂ, ਲਾਅ ਆਫ ਦਾ ਲੈਂਡ ਦਾ ਡਰ ਇਹਨਾਂ ਨੂੰ ਹੈ ਨਹੀਂ, ਕਾਨੂੰਨ ਇਹਨਾਂ ਨੂੰ ਕੁਝ ਕਹਿਣਾ ਨਹੀਂ। ਤੀਜਾ ਕੰਮ ਹੈ ਇਹਨਾਂ ਦੀ ਸੋਸ਼ਲ ਐਮਬੈਰਸਮੈਂਟ, ਇਹਨਾਂ ਦਾ ਜਿਹੜਾ ਗਾਲਾਂ ਕੱਢਣ ਤੋਂ ਬਗੈਰ, ਹਾਥਾਪਾਈ ਕਰਨ ਤੋਂ ਬਗੈਰ, ਮੀਨ ਨੋ ਵਾਇਲੈਂਸ ਨੋ ਅਬਿਊਜ਼, ਵਿਦਨ ਰੂਲਸ ਵਿਦਨ ਰੈਗੂਲੇਸ਼ਨਸ। ਜਿਸ ਵੀ ਮੁਲਕ 'ਚ ਉਹਦੇ ਕਾਨੂੰਨ ਦੀ ਹਿਫਾਜ਼ਤ ਕਰਦਿਆਂ ਹੋਇਆ, ਕਾਨੂੰਨ ਦੇ ਅੰਦਰ ਰਹਿੰਦਿਆਂ ਹੋਇਆ, ਵਿਦਾਊਟ ਵਾਇਲੈਂਸ, ਪੀਸਫੁਲ ਤਰੀਕੇ ਨਾਲ ਉਹਨਾਂ ਨੂੰ ਚੋਰ ਵੀ ਆਖੋ, ਨਾਰੇ ਵੀ ਮਾਰੋ, ਦੱਸੋ ਕਿ ਇਹਨਾਂ ਨੇ ਪਾਕਿਸਤਾਨ 'ਚ ਕਿਹੜੇ ਜ਼ੁਲਮ ਕੀਤੇ ਨੇ, ਇਹਨਾਂ ਦਾ ਉੱਥੇ ਖਲੋਣਾ, ਇਹਨਾਂ ਦਾ ਤੁਰਨਾ, ਇਹਨਾਂ ਦਾ ਕਿਸੇ ਜਗ੍ਹਾ 'ਤੇ ਹੋਣਾ ਮੁਸ਼ਕਿਲ ਬਣਾ ਦਿਓ, ਇਹਨਾਂ ਰੌਲਾ ਪਾਓ। ਇਹਨਾਂ ਦਾ ਵੀ ਤੇ ਇਹਨਾਂ ਦੇ ਟੱਬਰਾਂ ਦਾ ਵੀ ਤੇ ਇਹਨਾਂ ਦੇ ਸਹੂਲਤਕਾਰ ਵੀ, ਜਿੰਨੇ ਬਿਊਰੋਕਰੇਟ ਤੇ ਜਿਹੜੇ ਬਸ਼ਰਮ ਇਹਨਾਂ ਨੂੰ ਹੋਟਲਾਂ 'ਤੇ ਲੈਣ ਜਾਣ, ਤੇ ਇਹਨਾਂ ਨੂੰ ਫੁੱਲਾਂ ਦੇ ਗੁਲਦਸਤੇ ਦੇਣ, ਇਹਨਾਂ ਨਾਲ ਤਸਵੀਰਾਂ ਬਣਾਉਣ, ਤੇ ਪਾਕਿਸਤਾਨ ਜਾ ਕੇ ਮਿਲਣ, ਉਹਨਾਂ ਦੇ ਨਾਲ ਵੀ ਇਹੀ ਕਰੋ, ਉਹਨਾਂ ਦੇ ਨਾਲ ਵੀ ਤੇ ਉਹਨਾਂ ਦੇ ਟੱਬਰਾਂ ਨਾਲ ਵੀ, ਉਹਨਾਂ ਦਾ ਹੁੱਕਾ ਪਾਣੀ ਬੰਦ ਕਰੋ। ਇਹ ਵਾਹਿਦ ਤਰੀਕਾ ਹੈ, ਵਾਹਿਦ ਖਿਦਮਤ ਹੈ ਜਿਹੜੀ ਓਵਰਸੀਜ਼ ਪਾਕਿਸਤਾਨੀ ਕਰ ਸਕਦੇ ਨੇ। ਤੇ ਇਹ ਆਪ ਮੰਨ ਗਏ ਨੇ, ਹੱਥ ਖੜੇ ਕਰ ਗਏ ਨੇ ਵੀ ਓਵਰਸੀਜ਼ ਪਾਕਿਸਤਾਨੀ ਦਾ ਸਾਡੇ ਕੋਲ ਕੋਈ ਤੋੜ ਨਹੀਂ। ਓਵਰਸੀਜ਼ ਪਾਕਿਸਤਾਨੀ ਸਾਡਾ ਰਾਹ ਲੈ ਗਏ ਨੇ, ਅਸੀਂ ਹਰ ਸ਼ਹਿ 'ਤੇ ਕਬਜ਼ਾ ਕਰ ਲਿਆ, ਪਰ ਓਵਰਸੀਜ਼ ਪਾਕਿਸਤਾਨੀ ਸਾਡੇ ਕੋਲੋਂ ਨਹੀਂ ਸੁੱਟਿਆ ਜਾਣ ਡਿਆ। ਓਵਰਸੀਜ਼ ਪਾਕਿਸਤਾਨੀ ਜਿਹੜਾ ਉਹਨੇ ਸਾਡੀ ਲੰਬ ਕੱਢ ਕੇ ਰੱਖ ਦਿੱਤੀ ਹੈ, ਇਹ ਤੁਹਾਡੀ ਬਹੁਤ ਬੜੀ ਫਤਿਹ ਹੈ। ਇਹ ਮੈਂ ਨਹੀਂ ਆਂਦਾ, ਇਹ ਸੁਣੋ ख्वाजा आसिफ की आखदा है। जो पंजाब में हो रहा है, जो वफाक में हो रहा है, उसकी वजह से, लेकिन उनकी ओवरसीज जो है ना, अगर वहाँ पे आवाज़ आती है कहीं पीटीआई की, तो वो ओवरसीज पीटीआई की आवाज़ आती है, तो उसको काउंटर करें। आपने ये जंग लड़नी है ओवरसीज की। पाकिस्तान में हम जंग लड़ रहे हैं, अल्लाह के फजल से हर महाज पे लड़ रहे हैं, और अल्लाह ताला फतह दे रहा है।
लेकिन आप ये ओवरसीज को जो है ना जरूर काउंटर करें, वो सारे के सारे भगोड़े हैं, पैसे खा के करप्शन करके वहां से भागे हुए हैं। ਸੁਣ ਲਿਆ ਜੀ। ਹੁਣ ਬਾਹਰ ਅੱਗੇ ਚੱਲਨੇ ਜੀ। ਇਹ ਤੇ ਉੱਥੇ ਲਿੱਤਰ ਪੌਲਾ ਭਾਈ ਉਹਨਾਂ ਨਾਲ ਹੋ ਗਿਆ ਸਾਰਾ, ਪਿਛਲੇ ਦਰਵਾਜ਼ਿਆਂ ਤੋਂ ਨਿਕਲਦੇ ਨੇ ਤੇ ਇਸ ਵੇਲੇ ਬੁਰੇ ਹਾਲ ਨੇ ਜੋ ਵੀ ਇਹ ਕਰਦੇ ਨੇ। ਤੇ ਹੁਣ ਅਗਲੀ ਖਬਰ ਜਿਹੜੀ ਤੁਹਾਨੂੰ ਦੇਣੀ ਹੈ ਨਾ ਜੀ, ਉਹ ਇਹ ਦੇਣੀ ਪਈ, ਇੱਕ ਭਾਈ ਨੇ ਭੇਜੀ, ਉਹਨੇ ਕਿਹਾ ਜੀ ਪਾਕਿਸਤਾਨ ਦਾ ਜਿਹੜਾ ਝੰਡਾ ਹੈ ਨਾ, ਉਹਦਾ ਸਾਗ ਤੇ ਮੱਖਣ ਨਾਲ ਬੜਾ ਗਹਿਰਾ ਰਿਸ਼ਤਾ ਹੈ। ਅਸੀਂ ਪੁੱਛਿਆ ਵੀ ਉਹ ਕਿਵੇਂ? ਉਹਨਾਂ ਕਿਹਾ ਜੀ ਸਾਗ ਹਰਾ ਹੈ ਤੇ ਮੱਖਣ ਵਿੱਚ ਜਿਹੜਾ ਹੈ ਨਾ ਉਹ ਚਿੱਟਾ ਹੈ, ਤੇ ਉਹ ਪਾਕਿਸਤਾਨ ਦਾ ਝੰਡਾ ਇਸ ਤੋਂ ਬਣਿਆ ਸੀ। ਮੈਂ ਕਿਹਾ ਵੀ ਅੱਲਾ ਤੈਨੂੰ ਖੁਸ਼ ਰੱਖੇ। ਅਸੀਂ ਜਿਹੜੇ ਚਿੱਟੇ ਵਾਲੇ ਨੇ ਉਹਨਾਂ ਦੀ ਅਸੀਂ ਲੰਬ ਕੱਢੀ, ਉਹਨਾਂ ਦੇ ਕੱਪ ਵੀ ਅਲੱਗ ਕੀਤੇ ਨੇ, ਗਲਾਸ ਵੀ ਅਲੱਗ ਕੀਤੇ ਨੇ। ਕ੍ਰਿਸਚੀਅਨ ਬਰਾਦਰੀ ਦੀ ਗੱਲ ਮੈਂ ਕਰਨਾ ਜਾਂ ਹੋਰ ਮਾਈਨੋਰਿਟੀਜ਼, ਉੱਥੇ ਜਿਹੜਾ ਮੇਰਾ ਮਤਲਬ ਵਿਚਾਰਾ ਜਿਹੜਾ ਵੀ ਉਹਦਾ ਨਾਂ ਹੁੰਦਾ, ਆਉਂਦੇ ਨੇ ਵੀ ਉਹਦਾ ਕੱਪ ਤੇ ਲੈ ਕੇ ਆਦਰਾ ਉਹ ਅਲੱਗ ਰੱਖਿਆ। ਇੱਥੇ ਜਦੋਂ ਬਾਹਰ ਆਉਂਦੇ ਆ ਤੇ ਉਸ ਵੇਲੇ ਸਾਡਾ ਦਿਲ ਹੁੰਦਾ ਵੀ ਜੁੜ ਜੀਏ ਕਿਸੇ ਵੀ ਗੋਰੇ ਤੇ ਗੋਰੀ ਦੇ ਨਾਲ, ਜੱਫੀਆਂ ਪਾਪਾ, ਜਿਵੇਂ ਫੁੱਫੀ ਦਾ ਧੀ ਆ, ਫੁੱਫੀ ਦੀ ਧੀ ਹੁੰਦੀ ਹੈ, ਫੁੱਫੀ ਦਾ ਪੁੱਤਰ ਹੁੰਦਾ, ਵਿਆਹ ਹੋ ਜਾਏ ਤਾਂ ਫਿਰ ਤਾਂ ਗੱਲ ਹੀ ਬੜੀ ਹੈ, ਕਿਉਂਕਿ ਪਾਸਪੋਰਟ ਨਿਕਲ ਆਉਂਦਾ ਉਹਦੇ 'ਚੋਂ। ਮੇਰਾ ਮਤਲਬ ਹੈ ਕਿ ਤਬਾਹੀ ਕਰੀ ਆਉਂਦੇ ਹਰ ਸ਼ਹਿਰ ਨੂੰ ਅਸੀਂ। ਇੱਥੇ ਇਹਨਾਂ ਨੂੰ ਅਸੀਂ ਆਪਣੇ ਜਿਹੜੇ ਨਾ ਜੀ ਉਹ ਹਰ ਕੁਛ ਬਣਾ ਲੈਂਦੇ, ਅਤੇ ਉੱਥੇ ਜਿਹੜੇ ਵਿਚਾਰੇ ਸਾਡੇ ਵਰਗੇ ਨੇ, ਜਿਨ੍ਹਾਂ ਦੀ ਇਹ ਖੱਲ ਸਾਡੇ ਵਰਗੀ ਹੈ, ਉਹਨਾਂ ਦੀ ਲੰਬ ਕੱਢ ਦਿੰਦੇ। ਮੈਂ ਕਿਹਾ ਵੀ ਇਹ ਮੱਖਣ ਦੇ ਘੋਲ ਕੇ ਖਾ ਗਏ ਹੋ ਤੁਸੀਂ ਜਨਾਬ, ਚਮਚੀ ਨਾਲ ਚੁੱਕ ਗਏ ਹੋ। ਹਯਾ ਹੀ ਨਹੀਂ ਆਉਂਦਾ ਸਾਨੂੰ, ਹਾਲਾਂਕਿ ਸਾਡੇ ਮਜ਼ਹਬ ਨੇ ਸਾਨੂੰ ਇਹ, ਸਾਡੇ ਆਖਰੀ ਨਬੀ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਨੇ ਸਾਨੂੰ ਇਹ ਤਲਕੀਨ ਕੀਤੀ ਹੈ ਕਿ ਇਨਸਾਨੀਅਤ ਸਭ ਤੋਂ ਪਹਿਲਾਂ ਹੈ। ਉਹਨਾਂ ਨੇ ਜਿਸ ਵੇਲੇ, ਮੈਂ ਕੋਈ ਮੌਲਵੀ ਨਹੀਂ, ਕੋਈ ਗਲਤੀ ਹੋ ਜਾਏ ਤਾਂ ਮਾਫੀ ਦੇ ਦੇਣਾ, ਮੇਰੇ 'ਤੇ ਕੋਈ ਫਤਵਾ ਨਾ ਲਾ ਦੇਣਾ ਇਸ ਗੱਲ 'ਤੇ, ਪਰ ਜਿੰਨਾ ਕੁ ਮੈਂ ਪੜ੍ਹਿਆ ਮੈਨੂੰ ਇਹ ਪਤਾ ਲੱਗਾ ਵੀ ਜਿਹੜੀ ਮਦੀਨਾ ਦੀ ਰਿਆਸਤ ਹੈ, ਸਲਾਮਤੀ ਦੀ ਰਿਆਸਤ ਹੈ, ਜਿਹਦੀ ਵਜ੍ਹਾ ਤੋਂ ਮਦੀਨੇ ਦਾ ਨਾਂ ਰੱਖਿਆ ਸੀ, ਉਹ ਸਲਾਮਤੀ ਦੀ ਵਜ੍ਹਾ ਹੀ ਇਹ ਸੀ, ਅਮਨ ਦੀ ਵਜ੍ਹਾ ਹੀ ਇਹ ਸੀ ਕਿ ਮਦੀਨੇ ਨੂੰ ਜਿਸ ਵੇਲੇ ਯਸਰਬ ਤੋਂ ਮਦੀਨਾ ਬਣਾਇਆ, ਕਿ ਉੱਥੇ ਜਿਹੜੇ ਯਹੂਦੀ ਸਨ, ਉੱਥੇ ਜਿਹੜੇ ਈਸਾਈ ਸਨ, ਉਹਨਾਂ ਦੇ ਨਾਲ ਰਲ ਕੇ ਮੁਆਹਦਾ ਕੀਤਾ ਕਿ ਇੱਕਮਿਕ ਹੋ ਕੇ ਰਵਾਂਗੇ, ਇੱਕ ਦੂਜੇ ਦੀ ਇੱਜ਼ਤ ਕਰਾਂਗੇ, ਇੱਕ ਦੂਜੇ ਦੀ ਰਿਸਪੈਕਟ ਕਰਾਂਗੇ, ਇੱਕ ਦੂਜੇ ਦੀ ਪ੍ਰੋਟੈਕਸ਼ਨ ਕਰਾਂਗੇ। ਅਤੇ ਅੱਜ ਅਸੀਂ ਕਿਹੜੇ ਪਾਸੇ ਨੂੰ ਆਪਣੇ ਹੋ ਤੁਹਾਨੂੰ ਸਾਰਿਆਂ ਨੂੰ ਆਪੇ ਪਤਾ ਹੈ। ਬਹਰਹਾਲ ਮੁਖਤਸਰ ਗੱਲ ਇਹ ਹੈ ਜੀ ਕਿ ਇਹ ਕਾਸ਼ ਇੰਝ ਹੀ ਹੋਵੇ। ਅਗਲੀ ਖਬਰ ਕਰਾਚੀ ਤੋਂ ਹੈ ਜੀ। ਇੱਕ ਕੋਈ ਭੈਣ ਸਾਡੀ ਸੀ, ਲਿਆਰੀ ਦੀ ਖਾਤੂਨ ਸੀ, ਉਹਨੇ ਕਿਸੇ ਦੇ ਘਰੋਂ 20 ਤੋਲੇ ਸੋਨਾ ਚੁੱਕਿਆ। ਉਹ ਸੋਨਾ ਚੁੱਕਣ ਚੋਰੀ ਕਰਨ ਦੇ ਨਾਲ ਕੀਤਾ ਉਮਰਾ, ਅਤੇ ਕਰਨ ਤੋਂ ਬਾਅਦ ਉਹਨੇ ਵਾਪਸ ਖਜੂਰਾਂ ਅਤੇ ਆਵੇ ਜ਼ਮਜ਼ਮ ਵੀ ਉਹਨਾਂ ਨੂੰ ਵੀ ਦਿੱਤਾ ਜਿਨ੍ਹਾਂ ਦਾ ਚੋਰੀ ਕੀਤਾ ਸੀ। ਵਾਹ ਬਈ ਵਾਹ, ਬਿਲਕੁਲ ਬਾਜੀ ਮਰੀਆਂ ਵੀ ਲੱਗੀ ਹੈ। ਮਤਲਬ ਇਹਨੇ ਜ਼ਰਾ ਛੋਟੇ ਪੈਮਾਨੇ 'ਤੇ ਕੀਤਾ, ਉਹਨਾਂ ਵੱਡੇ ਪੈਮਾਨੇ 'ਤੇ ਕੀਤਾ, ਉਹੀ ਕੰਮ ਉਹ ਕਰਦੇ ਨੇ। ਅੱਛਾ, ਪਾਕਿਸਤਾਨ 'ਚ ਬੜਾ ਰਿਵਾਜ ਹੈ, ਬੜੇ ਬੜੇ ਲੈਂਡਲੋਰਡ, ਬੜੇ ਬੜੇ ਮਿੱਲਾਂ ਵਾਲੇ, ਬੜੇ ਬੜੇ ਬੰਦੇ ਟੈਕਸ ਚੋਰੀ ਕਰਦੇ ਨੇ ਦਬਾ ਕੇ, ਸਾਰੇ ਪੁੱਠੇ ਕੰਮ ਕਰਦੇ ਨੇ। ਉਸ ਤੋਂ ਬਾਅਦ ਉਹਨਾਂ ਲੰਗਰਖਾਨਾ ਬਣਾਇਆ ਹੁੰਦਾ ਹੈ, ਕਿਸੇ ਨੇ ਜਨਾਬ ਰੋਟੀ ਖਵਾਉਂਦਾ, ਕੋਈ ਆਂਦਾ ਮੈਂ ਇੰਨੀ ਜ਼ਕਾਤ ਦਿੰਦਾ, ਕੋਈ ਆਂਦਾ ਮੈਂ ਫਲਾਣੇ ਕੰਮ ਕਰਨਾ, ਕੋਈ ਆਂਦਾ ਮੈਂ ਸਿਲਾਈ ਮਸ਼ੀਨਾਂ ਵੇਚਦਾ, ਵੰਡਦਾ ਲੋਕਾਂ ਨੂੰ, ਲੇਕਿਨ ਟੈਕਸ ਨਹੀਂ ਦੇਣਾ, ਉੱਥੋਂ ਚੋਰੀ ਕਰਨੀ, ਬਾਅਦ 'ਚ ਇਹ ਸਾਰੇ ਕੰਮ ਕਰਨੇ, ਜਾਲੀ ਜ਼ਮੀਨਾਂ 'ਤੇ ਕਬਜ਼ੇ ਕਰਨੇ ਨੇ, ਸਭ ਪੁੱਠੇ ਕੰਮ ਕਰਨੇ ਨੇ। ਫਿਰ ਕਹਿਣਾ ਜੀ ਉਹ ਅਸੀਂ, ਮੇਰਾ ਮਤਲਬ 10 ਅਰਬ ਪੁੱਠੇ ਕੰਮਾਂ ਨਾਲ ਖਾ ਜਾਓ, ਅਤੇ 10 ਅਰਬ ਦੇ ਵਿੱਚੋਂ 1 ਕਰੋੜ ਜਿਹੜਾ, ਜਾਂ 2 ਕਰੋੜ ਜਾਂ 5 ਕਰੋੜ ਜਾਂ 10 ਕਰੋੜ ਜਿਹੜਾ, ਉਹਦੀ ਕੋਈ ਨਾ ਕੋਈ ਚੰਗਾ ਕੰਮ ਕਰ ਦਿਓ, ਤਾਂ ਫਿਰ ਚੰਗੇ ਵੀ ਖਵਾਓ। ਇਹ ਸਾਡਾ ਰਿਵਾਜ ਹੈ। ਬਹਰਹਾਲ ਇਹ ਬੀਬੀ ਨੇ 20 ਤੋਲੇ ਸੋਨਾ ਚੋਰੀ ਕੀਤਾ, ਜਾ ਉਮਰਾ ਕੀਤਾ, ਅਤੇ ਵਾਪਸ ਆ ਕੇ ਖਜੂਰਾਂ ਅਤੇ ਜਿਹੜਾ ਉਹ ਆਬੇ ਜ਼ਮਜ਼ਮ ਹੈ ਉਹਨਾਂ ਨੂੰ ਵੀ ਦਿੱਤਾ ਜਿਨ੍ਹਾਂ ਦੇ ਘਰੋਂ ਚੋਰੀ ਕੀਤਾ ਸੀ ਸੋਨਾ। ਸਵਾਦ ਤੇ ਆਇਆ ਨਾ। ਅੱਛਾ, ਇਹਦੇ 'ਤੇ ਵੀ ਕਿਸ ਦਿਨ ਗੱਲ ਕਰਾਂਗੇ। ਵੈਸੇ ਤਾਂ ਅੱਲਾ ਨੇ ਜ਼ਾਹਿਰ ਹੈ ਇੱਕ ਸਾਨੂੰ ਜਿਹੜੀ ਤੌਫੀਕ ਦਿੱਤੀ, ਹਰ ਬੰਦੇ ਨੂੰ ਇਬਾਦਤ ਕਰਨੀ ਚਾਹੀਦੀ, ਉਮਰੇ ਵੀ ਕਰਨੇ ਚਾਹੀਦੇ ਨੇ, ਹੱਜ ਵੀ ਕਰਨੇ ਚਾਹੀਦੇ ਨੇ, ਲੇਕਿਨ ਨਾਲ ਨਾਲ ਸੱਜੇ ਖੱਬੇ ਵੀ ਵੇਖਿਆ ਕਰੋ। ਕਈ ਵਾਰੀ ਉਹ ਵੀ ਲੋੜ ਹੁੰਦੀ ਹੈ, ਉਸ ਪਾਸੇ ਵੇਖਣ ਦੀ ਵੀ ਲੋੜ ਹੁੰਦੀ ਹੈ। ਅੱਛਾ ਜੀ, ਅਗਲੀ ਖਬਰ ਹੈ ਕਿ ਪਾਸਪੋਰਟ ਦੀ ਫੀਸ ਹੋਰ ਵੱਧ ਗਈ ਹੈ। ਅਤੇ ਹੁਣ ਤੁਸੀਂ ਪੁੱਛਦੇ ਹੋ ਵੀ ਕਿੰਨੀ ਕੁ ਵਧੀ ਹੈ? ਉਨੀ ਕੁ ਵਧੀ ਭਾਈ ਜੀ ਜਿੰਨੀ ਕੁ ਰੈਂਕਿੰਗ ਥੱਲੇ ਗਈ। ਪਾਸਪੋਰਟ ਦੀ ਰੈਂਕਿੰਗ ਜਿਹੜੀ ਉਹ ਨੋਜ਼ ਡਾਊਨ ਹੋ ਰਹੀ ਹੈ, ਅਤੇ ਫੀ ਵਧਾ ਰਹੇ ਨੇ, ਜਿਵੇਂ ਪਤਾ ਨਹੀਂ ਕਿਹੜੇ ਮੁਲਕ ਦਾ, ਲੈਕਸਮਬਰਗ ਦਾ ਕਿਤੇ ਪਾਸਪੋਰਟ ਦੇਣ ਡਏ ਨੇ ਲੋਕਾਂ ਨੂੰ। ਬਹਰਹਾਲ ਉਹਦੀ ਕੀਮਤ ਹੋਰ ਵਧਾ ਦਿੱਤੀ ਹੈ। ਮੇਰਾ ਖਿਆਲ ਚਾਹੁੰਦੇ ਨੇ ਕਿ ਲੋਕ ਹੁਣ ਪਾਸਪੋਰਟ ਲੈਣ ਹੀ ਨਾ, ਬਾਹਰ ਨਾ ਜਾਣ। ਬਾਹਰ ਵਾਲਿਆਂ ਨੇ ਵੀ ਤਾਂ ਇਹਨਾਂ ਦੀ, ਮੇਰਾ ਮਤਲਬ ਹੈ, ਇੱਕ ਵਾਰੀ ਲੰਬ ਕੱਢ ਕੇ ਰੱਖ ਦਿੱਤੀ ਹੈ ਨਾ। ਬਾਹਰ ਜਿੰਨੇ ਬੰਦੇ ਬੈਠੇ ਨੇ, ਉਹਨਾਂ ਨੇ ਇਹਨਾਂ ਦਾ ਜੋ ਧੂੰਆਂ ਕੱਢ ਕੇ ਰੱਖ ਦਿੱਤਾ ਹੈ। ਇਹ ਹੁਣ ਚਾਹੁੰਦੇ ਹੀ ਨਹੀਂ ਵੀ ਓਵਰਸੀਜ਼ ਪਾਕਿਸਤਾਨੀ ਬਹੁਤੇ ਹੋਣ, ਕਿਉਂਕਿ ਅਗਰ ਓਵਰਸੀਜ਼ ਪਾਕਿਸਤਾਨੀ ਹੋਰ ਹੋ ਗਏ 4, ਅਤੇ ਇਹਨਾਂ ਦਾ ਤਾਂ ਖਲੋਣਾ ਬਹਿਣਾ ਜਿਹੜਾ ਨਾ ਉਹ ਬਿਲਕੁਲ ਮੁਸ਼ਕਿਲ ਹੋ ਜਾਏਗਾ ਬੜਾ। ਬਹਰਹਾਲ ਤੁਸੀਂ ਹੁਣ ਕਰਨਾ ਜ਼ਰੂਰ ਜੇ ਜਿਹੜਾ ਮੈਂ ਤੁਹਾਨੂੰ ਦੱਸਿਆ। ਸੋਸ਼ਲ ਅੰਬੈਰਸਮੈਂਟ ਹੁਣ ਸਾਡਾ ਅਗਲਾ ਟਾਰਗੇਟ ਜੇ। ਜਿੱਥੇ ਜਿਹੜਾ ਲੱਭੇ ਗੰਦੀ ਗਾਲ ਨਹੀਂ ਕੱਢਣੀ, ਵਾਇਲੈਂਸ ਨਹੀਂ ਕਰਨਾ, ਕਾਨੂੰਨ ਦੇ ਅੰਦਰ ਰਹਿਣਾ, ਅਤੇ ਇਹਨਾਂ ਨੂੰ ਇਹਨਾਂ ਦੀ ਚੋਰੀ ਚੰਗੀ ਤਰੀਕੇ ਨਾਲ, ਜਿੰਨੇ ਲਿਫਾਫੇ ਸਹਾਫੀ ਨਜ਼ਰ ਆਉਣ, ਜਿੰਨੇ ਬਿਊਰੋਕਰੇਟ ਇਹਨਾਂ ਦੇ, ਜਿਹੜਾ ਵੀ ਨਜ਼ਰ ਆਉਂਦਾ ਹੈ, ਜਿਹੜਾ ਇਹਨਾਂ ਦੇ ਨਾਲ ਰਲਿਆ ਹੈ ਸਾਰੇ ਕੰਮ ਦੇ ਵਿੱਚ, ਉਹਨਾਂ ਦੀ ਲੰਬ ਕੱਢ ਕੇ ਰੱਖ ਦਿਓ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਕਿਸਾਨਾਂ ਦੇ ਉੱਤੇ ਹੁਣ ਟੈਕਸ ਲੱਗਣਾ ਹੈ ਜੀ। ਇਹ ਬੜੀ ਖਾਸ ਖਬਰ ਹੈ। ਕੱਲ੍ਹ ਕਰਾਂਗੇ ਇੱਥੇ ਤਫਸੀਲ ਨਾਲ ਵੀ ਕਿਸਾਨਾਂ ਦਾ ਇਹਦੇ 'ਚ ਕਸੂਰ ਕੀ ਹੈ ਵਿਚਾਰਿਆਂ ਦਾ। ਖਬਰ ਅਸੀਂ ਇਹ ਦੇਣੀ ਹੈ ਕਿ ਲਾਹੌਰ ਦੇ ਵਿੱਚ ਇੱਕ ਪੰਜਾਬੀ ਕਾਨਫਰੰਸ ਹੋ ਰਹੀ ਹੈ। ਪੰਜਾਬੀ ਕਾਨਫਰੰਸ ਜਿਹੜੀ ਹੈ ਉਹ ਬੁਨਿਆਦੀ ਤੌਰ 'ਤੇ ਜਿਹੜੀ ਪੰਜਾਬੀ ਜ਼ੁਬਾਨ ਹੈ ਉਹਦੇ ਵਾਸਤੇ ਕਾਨਫਰੰਸ ਕਰਵਾਈ ਜਾ ਰਹੀ ਹੈ।
ਤੇ ਇਹ ਕਾਨਫਰੰਸ ਜਿਹੜੀ ਸੀ ਇਹਦਾ ਮਕਸਦ ਕੀ ਸੀ? ਇਸ ਕਾਨਫਰੰਸ ਦਾ ਮਕਸਦ ਇਹ ਸੀ ਕਿ ਉਧਰੋਂ ਹਿੰਦੁਸਤਾਨ ਵਾਲੇ ਪਾਸਿਓਂ ਕੁਝ ਵੱਡੀਆਂ ਵੱਡੀਆਂ ਸ਼ਖਸੀਅਤ ਨੂੰ ਬੁਲਾਇਆ ਜਾਏ। ਬੁਲਾਉਣ ਤੋਂ ਬਾਅਦ ਉਹਨਾਂ ਦੀ ਇੱਥੇ ਪਾਕਿਸਤਾਨੀ ਸ਼ਖਸੀਅਤ ਦੇ ਨਾਲ ਉਹਨਾਂ ਦੀ ਮੇਲ ਮੁਲਾਕਾਤ ਕਰਾਈ ਜਾਏ ਔਰ ਪੰਜਾਬੀ ਜ਼ਬਾਨ ਦੀ ਤਰਵੀਜ, ਪੰਜਾਬੀ ਜ਼ਬਾਨ ਨੂੰ ਜ਼ਰਾ ਥੋੜ੍ਹਾ ਹੋਰ ਨਿਖਾਰ, ਪੰਜਾਬੀ ਜ਼ਬਾਨ ਨੂੰ ਥੋੜ੍ਹਾ ਅਗਾਂਹ ਪਹੁੰਚਾਉਣ ਵਾਸਤੇ ਚਲੋ ਇੱਕ ਪੰਜਾਬੀ ਜ਼ਬਾਨ ਦੀ ਖਿਦਮਤ ਕੀਤੀ ਜਾਵੇ। ਇਹ ਨਾਸਰ ਢਿੱਲੋਂ ਸਾਹਿਬ ਤੇ ਅਹਿਮਦ ਰਜ਼ਾ ਪੰਜਾਬੀ ਸਾਹਿਬ, ਇਹ ਮੈਨੂੰ ਪਤਾ ਲੱਗਾ ਵੀ ਇਹ ਕਾਨਫਰੰਸ ਕਰਵਾ ਰਹੇ ਸਨ ਤੇ ਹਿੰਦੁਸਤਾਨ ਤੋਂ ਵੱਡੇ ਵੱਡੇ ਨਾਂ ਇਹਨਾਂ ਸੱਦੇ, ਇੱਥੋਂ ਦੇ ਵੀ ਬੜੇ ਬੜੇ ਨਾਂ, ਲੇਕਿਨ ਚਲੋ ਤੇ ਸਾਡੇ ਆਪਣੇ ਨੇ। ਪ੍ਰਾਹੁਣਿਆਂ ਦਾ ਪਹਿਲਾਂ ਮੈਂ ਦੱਸ ਦਿਆਂ, ਉਧਰੋਂ ਚੜ੍ਹਦੇ ਪੰਜਾਬ ਵਾਲੇ ਪਾਸਿਓਂ ਇੱਧਰੋਂ ਸੁਹੇਲ ਅਹਿਮਦ ਅਜ਼ੀਜ਼ੀ ਸਾਹਿਬ ਤੇ ਆਪਣਾ ਇਫਤਖਾਰ ਠਾਕਰ ਤੇ ਆਪਣਾ ਰਾਸ਼ਿਦ ਮਹਿਮੂਦ, ਇਮਰਾਨ ਅਸ਼ਰਫ, ਹੋਰ ਬੜੇ ਸਾਰੇ ਸਖਾਵਤ ਨਾਜ਼ ਸਾਡੇ ਦੋਸਤ ਜਿੰਨੇ ਵੀ ਨੇ ਇੱਧਰੋਂ, ਉਹ ਸਾਰਿਆਂ ਨੂੰ ਇੱਧਰੋਂ ਸੱਦਿਆ ਸੀ। ਤੇ ਉਧਰੋਂ ਗੁਰਪ੍ਰੀਤ ਘੁੱਗੀ, ਗੁੱਗੂ ਗਿੱਲ, ਕਰਮਜੀਤ ਸਿੰਘ ਅਨਮੋਲ, ਹੌਬੀ ਧਾਲੀਵਾਲ ਤੇ ਆਪਣਾ ਰੁਪਿੰਦਰ ਕੌਰ ਤੇ ਹੋਰ ਕੰਵਰ ਗਰੇਵਾਲ, ਹੋਰ ਵੀ ਬੜੇ ਸਾਰੇ ਨਾਂ ਜਿਹੜੇ ਨੇ ਉਧਰੋਂ ਪਰਿਓਂ ਚੜ੍ਹਦੇ ਪੰਜਾਬ ਤੋਂ ਵੀ ਸੱਦੇ ਸਨ। ਇਹ ਗਵਰਨਮੈਂਟ ਆਫ ਪੰਜਾਬ ਨੇ ਇਹਨਾਂ ਨਾਲ ਵਾਅਦਾ ਕੀਤਾ ਵੀ ਤੁਹਾਨੂੰ ਕੋਈ ਫੰਡ ਸ਼ੰਡ ਦੇਵਾਂਗੇ ਤੇ ਤੁਸੀਂ ਇਹ ਕਾਨਫਰੰਸ ਕਰਾਓ। ਜੇ ਇਸ ਵੇਲੇ ਸੂਤਰ ਸਾਡੇ ਕਹਿੰਦੇ ਨੇ, ਜ਼ਰਾਏ ਕਹਿੰਦੇ ਨੇ, ਰਿਪੋਰਟਡਲੀ ਕਵਾਂਗੇ, ਜੇ ਇਸ ਵੇਲੇ ਕੰਮ ਲਾਗੇ ਅਪੜਿਆ ਤੇ ਉਹ ਜਨਾਬ ਪੰਜਾਬ ਹਕੂਮਤ ਜਿਹੜੀ ਆ ਉਹਨੇ ਆਖਿਆ ਵੀ ਸਾਡੇ ਵਾਲੀ ਤੇ ਗਈ ਜੇ ਚੀਫ ਮਿਨਿਸਟਰ ਉੱਥੇ ਲੰਡਨ, ਸਾਡੇ ਤੇ ਪੈਸੇ ਜਿਹੜੇ ਨਾ ਉਹ ਮੁੱਕ ਗਏ ਨੇ ਤੇ ਉਹਨਾਂ ਨੇ ਮੇਰਾ ਖਿਆਲ ਇਹਨਾਂ ਨੂੰ ਕੋਈ ਰੁਪਈਏ ਨਹੀਂ ਦਿੱਤੇ। ਤੇ ਹੁਣ ਇਹ ਜਿਹੜੇ ਨਾਸਰ ਢਿੱਲੋਂ ਸਾਹਿਬ ਨੇ ਤੇ ਅਹਿਮਦ ਰਜ਼ਾ ਪੰਜਾਬੀ ਸਾਹਿਬ ਨੇ, ਇਹ ਆਪਣੇ ਖੀਸੇ ਖੂਸੇ ਝਾੜ ਰਹੇ ਨੇ। ਤੇ ਖੀਸਾ ਹੁੰਦਾ ਪਾਸੇ ਵਾਲੀ ਜੇਬ ਤੇ ਵੱਖੀ ਵਾਲੀ ਜੇਬ ਜਿਹੜੀ ਹੁੰਦੀ, ਇਹ ਆਪਣੇ ਖੀਸੇ ਖੂਸੇ ਝਾੜ ਰਹੇ ਨੇ ਤੇ ਹੁਣ ਇਸ ਕਾਨਫਰੰਸ ਨੂੰ ਕਰਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਵੇਖਦੇ ਹਾਂ ਤੋੜ ਚੜ੍ਹਦੀ ਹੈ ਕਿ ਨਹੀਂ। 18 ਤਾਰੀਖ ਤੋਂ ਮੇਰਾ ਖਿਆਲ ਇਹ ਕਾਨਫਰੰਸ ਹੋਣੀ ਸੀ। ਤੇ ਬਹਰਹਾਲ ਜਿਹੜੇ ਲੋਕ ਇਹਦੇ ਨਾਲ ਮੁਨਸਲਿਕ ਨੇ ਜਾਂ ਲਾਹੌਰ ਦੇ ਵਿੱਚ ਨੇ, ਅਦਬੋ ਅਦਾਬ ਨਾਲ ਕੋਈ ਲੈਣ ਦੇਣਾ ਉਹਨਾਂ ਦਾ ਪੰਜਾਬੀ ਜ਼ੁਬਾਨ ਨਾਲ, ਮੇਰਾ ਮਸ਼ਵਰਾ ਹੋਏਗਾ ਵੀ ਉਹ ਇਹਦੇ ਵਿੱਚ ਜ਼ਰੂਰ ਹਰ ਤਰੀਕੇ ਨਾਲ ਪਾਰਟੀਸਪੇਟ ਕਰਨ ਔਰ ਇਹਨੂੰ ਕਾਮਯਾਬ ਬਣਾਉਣ। ਹਕੂਮਤ ਵਾਲਿਆਂ ਨੂੰ ਮੈਂ ਆਖਾਂਗਾ, ਬਿਊਰੋਕ੍ਰੇਸੀ ਨੂੰ ਖੁਸੂਸੀ, ਕਿ ਕੁਝ ਹਿਆ ਨੂੰ ਯਾਰ ਦੋਸਤੋ ਹੱਥ ਮਾਰੋ। ਇਹ ਕੋਈ ਆਪਣੇ ਘਰ ਦਾ ਕੰਮ ਤਾਂ ਨਹੀਂ ਕਰਨ ਡਏ, ਇਹ ਅਗਰ ਇੱਕ ਜ਼ੁਬਾਨ ਦੀ ਤਰਵੀਜ ਵਾਸਤੇ ਕੰਮ ਕਰ ਰਹੇ ਨੇ ਤਾਂ ਜ਼ਰੂਰ ਕਰਨਾ ਚਾਹੀਦਾ ਹੈ। ਖਬਰਾਂ ਹੋਰ ਵੀ ਸਨ, ਵੇਲਾ ਹੋ ਗਿਆ, ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖ।